ਅਗਲੀ ਜਿਹੜੀ ਹਰਜੋਤ ਦੀ ਗੱਲ ਕਰਦੇ ਜਾਈਏ ਯੂਐਸ ਦੀ ਟ੍ਰੈਜਰੀ ਸਕੱਤਰ ਟ੍ਰੈਜਰੀ ਡਿਪਾਰਟਮੈਂਟ ਉਹਨਾਂ ਨੇ ਰਸ਼ੀਅਨ ਤੇਲ ਦੇ ਉੱਤੇ ਜਿਹੜੀਆਂ ਸੈਂਕਸ਼ਨਸ ਦਾ ਵੇਵਰ ਉਸ ਨੂੰ 30 ਦਿਨਾਂ ਦੇ ਲਈ ਹੋਰ ਵਧਾ ਦਿੱਤਾ ਆ। 17 ਜੂਨ ਤੱਕ ਰਸ਼ੀਅਨ ਤੇਲ ਦੇ ਨਾਲ ਭਰੇ ਹੋਏ ਜਿਹੜੇ ਟੈਂਕਰ ਆ ਜੋ ਸਮੁੰਦਰ ਦੇ ਵਿੱਚ ਆ ਉਹ ਟੈਂਕਰ ਜਿਹੜੇ ਆ ਤੇਲ ਵਾਲੇ ਆ ਉਹ ਲਏ ਜਾ ਸਕਦੇ, ਉਹ ਖਰੀਦੇ ਜਾ ਸਕਦੇ ਆ, ਉਹ ਵੱਖ-ਵੱਖ ਮੁਲਕਾਂ 'ਚ ਜਾ ਸਕਣਗੇ। ਅੱਜ ਕੱਲ ਇਨਫੈਕਟ ਟ੍ਰੈਜਰੀ ਸਕੱਤਰ ਸਕਾਟ ਬੈਸੈਂਟ ਨੇ ਇਹ ਐਲਾਨ ਕੀਤਾ ਸੀਗਾ ਵੀ ਕਹਿੰਦੇ ਵੀ ਉਹ ਮੁਲਕ ਜਿਹੜੇ ਕਿ ਇਸ ਟਾਈਮ ਬਹੁਤ ਮਾਰ ਝੱਲ ਰਹੇ ਆ, ਬੜੇ ਵਲਨਰੇਬਲ ਨੇ, ਉਹਨਾਂ ਨੂੰ ਅਸੀਂ ਟੈਂਪਰੇਰੀਲੀ ਐਕਸੈਸ ਦੇ ਰਹੇ ਹਾਂ ਰਸ਼ੀਅਨ ਤੇਲ ਦਾ, ਜਿਹੜੇ ਕਿ ਸਮੁੰਦਰ ਦੇ ਉੱਤੇ ਸੀ ਦੇ ਵਿੱਚ ਇਸ ਟਾਈਮ ਸਟ੍ਰੈਂਡਡ ਹੈਗੇ ਨੇ। ਕਹਿੰਦੇ ਵੀ ਇਹ 17 ਜੂਨ ਤੱਕ ਜਿਹੜਾ ਉਹ ਰਹੇਗਾ। ਕਿਉਂਕਿ ਸਟੇਟ ਆਫ ਹਾਰਮੁਜ਼ ਈਰਾਨ ਦੇ ਉੱਤੇ ਕਿਤੇ ਹਮਲੇ ਤੋਂ ਬਾਅਦ ਦੇ ਵਿੱਚ ਕੰਮ ਫਸਿਆ ਪਿਆ ਆ, ਉਹ ਚੱਲ ਨਹੀਂ ਰਿਹਾ। ਤੇ ਅੱਜ ਸੈਂਟਕਾਮ ਨੇ ਦੱਸਿਆ ਸੀਗਾ ਵੀ 88 ਸ਼ਿਪਾਂ ਅਸੀਂ ਈਰਾਨ ਨੂੰ ਜਿਹੜੀਆਂ ਜਾਂਦੀਆਂ ਸੀ ਉਹ ਰੋਕੀਆਂ ਹੈਗੀਆਂ ਆ, ਤੇ ਬਾਕੀ ਜਿਹੜੀਆਂ ਸ਼ਿਪਾਂ ਉਹਨਾਂ ਨੂੰ ਈਰਾਨ ਨੇ ਜਿਹੜਾ ਉਹ ਰੋਕ ਕੇ ਰੱਖਿਆ ਆ। ਇਸ ਲਈ ਜਿਹੜੇ ਰਸ਼ੀਅਨ ਤੇਲ ਆ ਉਸ ਨੂੰ ਕਹਿੰਦੇ ਵੀ ਤੁਸੀਂ ਹੁਣ ਖਰੀਦ ਸਕਦੇ ਹੈਗੇ ਆ। ਸੋ 30 ਦਿਨ ਦੀ ਜਿਹੜੀ ਸੈਂਕਸ਼ਨ ਵੇਵਰ ਆ ਰਸ਼ੀਅਨ ਆਇਲ ਤੇ ਪੈਟਰੋਲੀਅਮ ਪ੍ਰੋਡਕਟਸ ਦੇ ਉੱਤੇ, ਇਹ ਪਹਿਲਾਂ ਮਾਰਚ ਮਹੀਨੇ ਦੇ ਵਿੱਚ ਵੇਵਰ ਜਿਹੜਾ ਉਹ ਦਿੱਤਾ ਗਿਆ ਸੀਗਾ ਤਾਂ ਜੋ ਗਲੋਬਲ એનર્ਜੀ ਮਾਰਕੀਟ ਆ ਉਹਨਾਂ ਨੂੰ ਸਟੇਬਲਾਈਜ਼ ਕੀਤਾ ਜਾ ਸਕੇ। ਤੇ ਫਿਰ ਜਿਹੜੇ 100 ਉਸ ਤੋਂ ਬਾਅਦ ਦੇ ਵਿੱਚ ਹੀ ਆਪਾਂ ਕਿਉਂਕਿ ਦੇਖਿਆ ਸੀਗਾ ਵੀ $100 ਤੋਂ ਪਾਰ ਬਣ ਚੁੱਕਾ ਸੀਗਾ ਪ੍ਰਾਈਸ ਬੈਰਲ ਦਾ। ਤੇ ਪਰ ਹੁਣ ਇਹਨਾਂ ਨੇ 17 ਜੂਨ ਤੱਕ ਇੱਕ ਵਾਰੀ ਫਿਰ ਵੇਵਰ ਜਿਹੜਾ ਆ ਉਸ ਨੂੰ ਐਕਸਟੈਂਡ ਕੀਤਾ ਆ। ਸੋ ਉਹ ਮੁਲਕ ਜਿਨ੍ਹਾਂ ਦੇ ਕੋਲ ਕਿਸੇ ਤਰੀਕੇ ਦਾ ਜਿਹੜਾ ਤੇਲ ਨਹੀਂ ਸੀ ਪਹੁੰਚ ਰਿਹਾ, ਉਹ ਹੁਣ ਰਸ਼ੀਅਨ ਤੇਲ ਜੋ ਸਮੁੰਦਰ ਦੇ ਵਿੱਚ ਟੈਂਕਰਾਂ 'ਚ ਭਰਿਆ ਪਿਆ ਆ ਉਸ ਨੂੰ ਬਾਏ ਕਰ ਸਕਣਗੇ। ਅਗਲੀ ਜਿਹੜੀ ਹਰਜੋਤ ਦੀ ਗੱਲ ਕਰਦੇ ਜਾਈਏ ਯੂਐਸ ਦੀ ਟ੍ਰੈਜਰੀ ਸਕੱਤਰ ਟ੍ਰੈਜਰੀ ਡਿਪਾਰਟਮੈਂਟ ਉਹਨਾਂ ਨੇ ਰਸ਼ੀਅਨ ਤੇਲ ਦੇ ਉੱਤੇ ਜਿਹੜੀਆਂ ਸੈਂਕਸ਼ਨਸ ਦਾ ਵੇਵਰ ਉਸ ਨੂੰ 30 ਦਿਨਾਂ ਦੇ ਲਈ ਹੋਰ ਵਧਾ ਦਿੱਤਾ ਆ। 17 ਜੂਨ ਤੱਕ ਰਸ਼ੀਅਨ ਤੇਲ ਦੇ ਨਾਲ ਭਰੇ ਹੋਏ ਜਿਹੜੇ ਟੈਂਕਰ ਆ ਜੋ ਸਮੁੰਦਰ ਦੇ ਵਿੱਚ ਆ ਉਹ ਟੈਂਕਰ ਜਿਹੜੇ ਆ ਤੇਲ ਵਾਲੇ ਆ ਉਹ ਲਏ ਜਾ ਸਕਦੇ, ਉਹ ਖਰੀਦੇ ਜਾ ਸਕਦੇ ਆ, ਉਹ ਵੱਖ-ਵੱਖ ਮੁਲਕਾਂ 'ਚ ਜਾ ਸਕਣਗੇ। ਅੱਜ ਕੱਲ ਇਨਫੈਕਟ ਟ੍ਰੈਜਰੀ ਸਕੱਤਰ ਸਕਾਟ ਬੈਸੈਂਟ ਨੇ ਇਹ ਐਲਾਨ ਕੀਤਾ ਸੀਗਾ ਵੀ ਕਹਿੰਦੇ ਵੀ ਉਹ ਮੁਲਕ ਜਿਹੜੇ ਕਿ ਇਸ ਟਾਈਮ ਬਹੁਤ ਮਾਰ ਝੱਲ ਰਹੇ ਆ, ਬੜੇ ਵਲਨਰੇਬਲ ਨੇ, ਉਹਨਾਂ ਨੂੰ ਅਸੀਂ ਟੈਂਪਰੇਰੀਲੀ ਐਕਸੈਸ ਦੇ ਰਹੇ ਹਾਂ ਰਸ਼ੀਅਨ ਤੇਲ ਦਾ, ਜਿਹੜੇ ਕਿ ਸਮੁੰਦਰ ਦੇ ਉੱਤੇ ਸੀ ਦੇ ਵਿੱਚ ਇਸ ਟਾਈਮ ਸਟ੍ਰੈਂਡਡ ਹੈਗੇ ਨੇ। ਕਹਿੰਦੇ ਵੀ ਇਹ 17 ਜੂਨ ਤੱਕ ਜਿਹੜਾ ਉਹ ਰਹੇਗਾ। ਕਿਉਂਕਿ ਸਟੇਟ ਆਫ ਹਾਰਮੁਜ਼ ਈਰਾਨ ਦੇ ਉੱਤੇ ਕਿਤੇ ਹਮਲੇ ਤੋਂ ਬਾਅਦ ਦੇ ਵਿੱਚ ਕੰਮ ਫਸਿਆ ਪਿਆ ਆ, ਉਹ ਚੱਲ ਨਹੀਂ ਰਿਹਾ। ਤੇ ਅੱਜ ਸੈਂਟਕਾਮ ਨੇ ਦੱਸਿਆ ਸੀਗਾ ਵੀ 88 ਸ਼ਿਪਾਂ ਅਸੀਂ ਈਰਾਨ ਨੂੰ ਜਿਹੜੀਆਂ ਜਾਂਦੀਆਂ ਸੀ ਉਹ ਰੋਕੀਆਂ ਹੈਗੀਆਂ ਆ, ਤੇ ਬਾਕੀ ਜਿਹੜੀਆਂ ਸ਼ਿਪਾਂ ਉਹਨਾਂ ਨੂੰ ਈਰਾਨ ਨੇ ਜਿਹੜਾ ਉਹ ਰੋਕ ਕੇ ਰੱਖਿਆ ਆ। ਇਸ ਲਈ ਜਿਹੜੇ ਰਸ਼ੀਅਨ ਤੇਲ ਆ ਉਸ ਨੂੰ ਕਹਿੰਦੇ ਵੀ ਤੁਸੀਂ ਹੁਣ ਖਰੀਦ ਸਕਦੇ ਹੈਗੇ ਆ। ਸੋ 30 ਦਿਨ ਦੀ ਜਿਹੜੀ ਸੈਂਕਸ਼ਨ ਵੇਵਰ ਆ ਰਸ਼ੀਅਨ ਆਇਲ ਤੇ ਪੈਟਰੋਲੀਅਮ ਪ੍ਰੋਡਕਟਸ ਦੇ ਉੱਤੇ, ਇਹ ਪਹਿਲਾਂ ਮਾਰਚ ਮਹੀਨੇ ਦੇ ਵਿੱਚ ਵੇਵਰ ਜਿਹੜਾ ਉਹ ਦਿੱਤਾ ਗਿਆ ਸੀਗਾ ਤਾਂ ਜੋ ਗਲੋਬਲ એનર્ਜੀ ਮਾਰਕੀਟ ਆ ਉਹਨਾਂ ਨੂੰ ਸਟੇਬਲਾਈਜ਼ ਕੀਤਾ ਜਾ ਸਕੇ। ਤੇ ਫਿਰ ਜਿਹੜੇ 100 ਉਸ ਤੋਂ ਬਾਅਦ ਦੇ ਵਿੱਚ ਹੀ ਆਪਾਂ ਕਿਉਂਕਿ ਦੇਖਿਆ ਸੀਗਾ ਵੀ $100 ਤੋਂ ਪਾਰ ਬਣ ਚੁੱਕਾ ਸੀਗਾ ਪ੍ਰਾਈਸ ਬੈਰਲ ਦਾ। ਤੇ ਪਰ ਹੁਣ ਇਹਨਾਂ ਨੇ 17 ਜੂਨ ਤੱਕ ਇੱਕ ਵਾਰੀ ਫਿਰ ਵੇਵਰ ਜਿਹੜਾ ਆ ਉਸ ਨੂੰ ਐਕਸਟੈਂਡ ਕੀਤਾ ਆ। ਸੋ ਉਹ ਮੁਲਕ ਜਿਨ੍ਹਾਂ ਦੇ ਕੋਲ ਕਿਸੇ ਤਰੀਕੇ ਦਾ ਜਿਹੜਾ ਤੇਲ ਨਹੀਂ ਸੀ ਪਹੁੰਚ ਰਿਹਾ, ਉਹ ਹੁਣ ਰਸ਼ੀਅਨ ਤੇਲ ਜੋ ਸਮੁੰਦਰ ਦੇ ਵਿੱਚ ਟੈਂਕਰਾਂ 'ਚ ਭਰਿਆ ਪਿਆ ਆ ਉਸ ਨੂੰ ਬਾਏ ਕਰ ਸਕਣਗੇ।